ਅਗਲੀ ਖਬਰ ਆਈਆਰਐਸ ਦੇ ਸੰਬੰਧ ਦੇ ਵਿੱਚ ਟੈਕਸ ਸੀਜ਼ਨ ਸ਼ੁਰੂ ਹੋ ਗਿਆ। ਅੱਜ ਤੋਂ ਟੈਕਸ ਫਾਰਮ ਜਨਵਰੀ 24 ਤੋਂ ਭਰਨੇ ਸ਼ੁਰੂ ਹੋ ਗਏ ਆ। ਆਈਆਰਐਸ ਨੇ ਇਹ ਕਿਹਾ ਆ ਵੀ ਜਿੰਨੇ ਵੀ ਲੋਕ ਸਾਡੇ ਸਰੋਤੇ ਵੀ ਸੁਣ ਰਹੇ ਹੈਗੇ ਆ, ਹਰ ਇੱਕ ਨੂੰ ਉਹਨਾਂ ਨੇ 6419 6419 ਇੱਕ ਲੈਟਰ ਭੇਜਿਆ ਹੈਗਾ ਆ। ਉਹ ਜਦੋਂ ਤੁਸੀਂ 2021 ਦਾ ਟੈਕਸ ਰਿਟਰਨ ਫਾਈਲ ਕਰਨਾ, ਉਹ ਬਹੁਤ ਜ਼ਰੂਰੀ ਆ। ਇਹ ਜਿਹੜਾ ਲੈਟਰ ਹੈਗਾ, ਜਿਨ੍ਹਾਂ ਦੇ ਬੱਚਿਆਂ ਨੂੰ ਚਾਈਲਡ ਟੈਕਸ ਕ੍ਰੈਡਿਟ ਮਿਲਿਆ ਆ, ਉਹਦੇ ਸੰਬੰਧ ਦੇ ਵਿੱਚ ਆ। ਸੋ ਇਹ ਧਿਆਨ ਕਰ ਲਿਓ, ਲੈਟਰ 6419 ਹਰ ਇੱਕ ਉਹਨਾਂ ਨੂੰ ਭੇਜਿਆ ਗਿਆ ਹੈ ਜਿਨ੍ਹਾਂ ਨੂੰ ਐਡਵਾਂਸਡ ਚਾਈਲਡ ਕ੍ਰੈਡਿਟ ਪਿਛਲੇ 6 ਮਹੀਨਿਆਂ ਦੇ ਦੌਰਾਨ ਮਿਲਿਆ ਸੀ। ਉਹ ਤੋਂ ਬਿਨਾਂ ਤੁਹਾਡਾ ਟੈਕਸ ਫਾਰਮ ਨਹੀਂ ਭਰ ਹੋਣਾ, ਕਿਉਂਕਿ ਕਈ ਵਾਰ ਕੀ ਹੁੰਦਾ ਆ, ਕਈ ਵਾਰ ਕੀ ਮੈਜੋਰਟੀ 'ਚ ਇਹ ਹੁੰਦਾ ਵੀ ਚਿੱਠੀਆਂ ਆਉਂਦੀਆਂ, ਆਪਾਂ ਸਿੱਟ ਦਿੰਦੇ ਹਾਂ ਜਾਂ ਉਹਨਾਂ ਨੂੰ ਸਾਈਡ ਤੇ ਰੱਖ ਦਿੰਦੇ ਹਾਂ, ਦੇਖਦੇ ਨਹੀਂ ਹੈ। ਸੋ ਇਹ ਲੈਟਰ ਕਿੱਦਾਂ ਦਾ ਹੈ ਵੀ ਵਾਈਟ ਪੇਪਰ ਦੇ ਉੱਤੇ ਆ, ਬਲੈਕ ਲੈਟਰਸ ਹੈਗੇ ਆ। ਉਹਦੇ ਉੱਤੇ ਲਿਖਿਆ ਆ ਅੰਡਰਸਟੈਂਡਿੰਗ ਯੂਅਰ ਲੈਟਰ 6419 1 ਪੇਜ ਲੈਟਰ ਆ। ਆਈਆਰਐਸ ਦੀ ਲੋਗੋ ਉਹਦੇ ਉੱਤੇ ਲੱਗੀ ਹੋਆ। ਇਹ ਤੁਹਾਨੂੰ ਤਾਂ ਕਹਿ ਰਹੇ ਆ, ਕਈ ਕਹੂਗੇ ਵੀ ਦੇਖੋ ਜੀ ਇਹ ਕੋਈ ਇੰਪੋਰਟੈਂਟ ਨਹੀਂ ਖਬਰ। ਪ੍ਰੋਬਲਮ ਕੀ ਆ ਵੀ ਜਦੋਂ ਤੁਸੀਂ ਚਿੱਠੀ ਇਹ ਗਵਾ ਦੇਣੀ ਆ, ਆਈਆਰਐਸ ਨੂੰ ਕਾਲ ਕਰੋਗੇ 2 ਤੋਂ 3 ਘੰਟੇ ਹੋਲਡ ਟਾਈਮ ਆ, ਤੇ ਤੁਹਾਨੂੰ ਫਿਰ ਉਹ ਚਿੱਠੀ ਦੁਬਾਰਾ ਕੀ ਕਦੋਂ ਪਾਊਗੇ, ਕਿੰਨਾ ਚਿਰ ਕਾਲ ਕਰੋਗੇ, ਬਹੁਤ ਮੁਸ਼ਕਲ ਹੋਊਗਾ। ਸੋ ਕੋਈ ਵੀ ਚਿੱਠੀ ਆਉਂਦੀ ਆ, ਉਹਨੂੰ ਬੜੇ ਧਿਆਨ ਨਾਲ ਜ਼ਰੂਰ ਪੜ੍ਹਿਆ ਕਰੋ। ਇਸੇ ਤਰ੍ਹਾਂ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਆ, ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਲਈ ਹੋ ਆ ਕਵਰਡ ਕੈਲੀਫੋਰਨੀਆ, ਉਹਨਾਂ ਨੂੰ ਵੀ 2 ਫਾਰਮ ਆਉਣੇ ਹੈਗੇ। 1095 ਏ ਜਿੱਥੋਂ ਤੁਸੀਂ ਕਵਰਡ ਕੈਲੀਫੋਰਨੀਆ ਥਰੂ ਲਈ ਆ, ਤੇ ਇੱਕ ਜੀ 3835 ਫਾਰਮ ਹੈਗਾ ਆ। ਜੇ ਤੁਸੀਂ ਕੰਮ ਤੋਂ ਲਈ ਆ, ਉਹ ਕੰਮ ਵਾਲੇ ਵੀ ਤੁਹਾਨੂੰ ਭੇਜਦੇ ਆ 1095 ਫਾਰਮ। ਪ੍ਰਾਈਵੇਟ ਲਈ ਆ, ਉਹ ਵੀ ਫਾਰਮ ਭੇਜਦੇ, ਇਹਨਾਂ ਦੇ ਲੈਟਰ ਡਿਫਰੈਂਟ ਆ, ਇਹ ਅਸੀਂ। ਸੋ ਲੈਟਰ ਇਹ ਸਾਂਭ ਕੇ ਰੱਖੋ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਆ। ਇਹਨਾਂ ਜਿਹੜੇ ਫਾਰਮਸ ਆ, ਇਹਨਾਂ ਤੋਂ ਬਿਨਾਂ ਟੈਕਸ ਫਾਈਲ ਨਹੀਂ ਹੋਣਾ। ਤੇ ਜੇ ਤੁਹਾਡੇ ਟੈਕਸ ਵਾਲੇ ਨੇ ਟੈਕਸ ਫਾਈਲ ਕਰਤਾ ਦੁਬਾਰਾ, ਕੀ ਫਿਰ ਤੁਹਾਨੂੰ ਜਿਹੜੀ ਉਹ ਚਿੱਠੀ ਆ ਅਮੈਂਡਮੈਂਟ ਦੀ ਆ ਜਾਣੀ ਆ, ਉਹ ਹੋਰ ਹੈਡਿਕ ਹੋਣਾ ਹੈਗਾ। ਸੋ ਪਲੀਜ਼ ਮੇਕ ਸ਼ੋਰ ਕਰੋ। ਅੱਜ ਤੋਂ ਹੀ ਟੈਕਸ ਭਰਨੇ ਸ਼ੁਰੂ ਹੋ ਗਏ ਆ। ਜਨਵਰੀ 24 ਤੋਂ ਤੁਹਾਡੇ ਟੈਕਸ ਵਾਲੇ ਜਿਹੜੇ ਆ, ਉਹਨਾਂ ਨੇ ਭਰਨੇ ਸ਼ੁਰੂ ਕਰ ਦਿੱਤੇ ਆ। ਆਈਆਰਐਸ 19 6419 ਫਾਰਮ, ਇਹ ਜੀ ਜ਼ਰੂਰ ਜਿਨ੍ਹਾਂ ਬੱਚਿਆਂ ਨੂੰ ਟੈਕਸ ਕ੍ਰੈਡਿਟ ਮਿਲਿਆ ਆ, ਉਹ ਸਾਂਭ ਕੇ ਰੱਖੋ। ਟੈਕਸ ਫਾਰਮ ਭਰਨ ਦੇ ਲਈ ਉਹ ਕੰਮ ਆਊਗਾ। ਜੀ ਇਹੀ ਨਹੀਂ ਕਹਿੰਦੇ ਵੀ ਜਿਹੜੇ ਅਨਇੰਪਲੋਇਮੈਂਟ ਦੇ ਬੈਨੀਫਿਟਸ ਆ ਉਸ ਦੇ ਸੰਬੰਧ ਦੇ ਵਿੱਚ ਜਿਹੜਾ ਰੀਫੰਡ ਆ, ਕਹਿੰਦੇ ਵੀ ਇਸ ਵਾਰ ਐਕਸਪੈਕਟ ਨਾ ਕਰੋ ਵੀ ਤੁਹਾਨੂੰ ਜਿਹੜਾ ਉਹ ਮਿਲੂਗਾ। ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਜਿਨ੍ਹਾਂ ਨੂੰ ਵੀ 2021 ਦੇ ਵਿੱਚ, ਹੁਣ 2020 ਦੇ ਵਿੱਚ ਜਿਨ੍ਹਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਮਿਲੇ ਸੀ, ਉਸ ਦੇ ਉੱਤੇ ਟੈਕਸ ਬ੍ਰੇਕ ਮਿਲ ਗਈ ਸੀਗੀ। ਸੋ ਪਰ ਇਸ ਵਾਰੀ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਜਿਨ੍ਹਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਮਿਲੇ ਆ, ਉਸ ਦੇ ਵਿੱਚ ਇਸ ਵਾਰ ਟੈਕਸ ਬ੍ਰੇਕ ਨਹੀਂ ਮਿਲਣੀ। ਇਸ ਨਵੇਂ ਜਿਹੜੇ ਫੈਡਰਲ ਟੈਕਸ ਕੋਡ ਦੇ ਤਹਿਤ ਜਿਹੜੀ ਜਿਹੜੀ ਜੌਬਲੈਸ ਬੈਨੀਫਿਟਸ ਆ, ਉਸ ਨੂੰ ਟੈਕਸੇਬਲ ਇਨਕਮ ਦੇ ਵਜੋਂ ਦੇਖਿਆ ਗਿਆ ਆ। 2020 ਦੇ ਵਿੱਚ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ $10,200 ਤੱਕ ਦੇ ਜਿਹੜੇ ਬੈਨੀਫਿਟਸ ਆ, ਉਹਨਾਂ ਨੂੰ ਫੈਡਰਲ ਟੈਕਸ ਤੋਂ ਵੇਵ ਆਫ ਜਿਹੜਾ ਉਹ ਕਰ ਦਿੱਤਾ ਸੀਗਾ, ਜੇ ਉਸ ਹਾਊਸ ਹੋਲਡ ਦੀ ਇਨਕਮ 1.5 ਲੱਖ ਜਾਂ ਉਸ ਤੋਂ ਘੱਟ ਜਿਹੜੀ ਉਹ ਸੀਗੀ। ਸੋ ਟੈਕਸ ਸੀਜ਼ਨ ਅਫੀਸ਼ੀਅਲੀ ਆ ਚੁੱਕਾ ਆ। ਸੋ ਜਿਨ੍ਹਾਂ ਨੇ ਜੋ ਕੁਝ ਵੀ ਅਨਇੰਪਲੋਇਮੈਂਟ ਬੈਨੀਫਿਟਸ ਮਿਲੇ ਆ, ਜਾਂ ਹੋਰ ਵੀ ਤੁਹਾਨੂੰ ਜਿੱਦਾਂ ਚਾਈਲਡ ਟੈਕਸ ਕ੍ਰੈਡਿਟ ਹਰਜੋਤ ਸਿੰਘ ਜੀ ਨੇ ਜਿਹੜਾ ਉਹ ਦੱਸਿਆ ਆ, ਉਸ ਦੇ ਬਾਰੇ ਆ। ਸੋ ਉਸ ਦੇ ਬਾਰੇ ਜ਼ਰੂਰ ਜਿਹੜੀ ਆ ਭਰਨ ਤੋਂ ਪਹਿਲਾਂ ਕਾਹਲੀ ਨਾ ਕਰਿਓ। ਤੁਹਾਡੇ ਕੋਲ ਆਈ ਥਿੰਕ 17 ਅਪ੍ਰੈਲ ਤੱਕ ਦਾ ਵਕਤ ਜਿਹੜਾ ਉਹ ਹੈਗਾ ਆ। ਅਪ੍ਰੈਲ ਦੇ 15 ਦੇ ਇਰਦ ਗਿਰਦ ਹੀ ਜਿਹੜੀ ਉਹ ਰਹਿੰਦੀ ਆ। ਸੋ ਆਈ ਥਿੰਕ ਉਹ ਵੀਕਐਂਡ ਤੋਂ ਪਹਿਲਾਂ ਜਿਹੜਾ ਵੀ ਹੁੰਦਾ ਹੈ ਉਹ ਕਰ ਦਿੰਦੇ ਹੁੰਦੇ ਆ। ਸੋ ਉਹ ਦਿਨ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਟੈਕਸ ਜਿਹੜਾ ਭਰ ਲਿਓ, ਕਾਗਜ਼ ਪੱਤਰ ਜਿਹੜੇ ਉਹ ਪੂਰੇ ਕਰ ਲਿਓ। ਲੋਨ ਜਿਨ੍ਹਾਂ ਨੇ ਲਏ ਆ, ਜਿਹੜੇ ਇੰਟਰਸਟ ਪੇ ਆਫ ਕੀਤੇ ਆ, ਉਹ ਕਈ ਵਾਰੀ ਉਤੋਂ ਰੀਬੇਟ ਜਿਹੜਾ ਉਹ ਮਿਲਦਾ ਹੁੰਦਾ ਆ, ਟੈਕਸ ਬ੍ਰੇਕ ਮਿਲਦਾ ਹੁੰਦਾ ਆ। ਉਹ ਸਾਰੇ ਕਾਗਜ਼ ਪੱਤਰ ਇਕੱਠੇ ਕਰਕੇ ਤੇ ਫਿਰ ਹੀ ਜਿਹੜਾ ਉਹ ਟੈਕਸ ਜਿਹੜਾ ਉਹ ਭਰਿਓ, ਤੇ ਭਰ ਜਿਹੜਾ ਉਹ ਟਾਈਮ ਦੇ ਨਾਲ ਲਿਓ। ਜੀ ਕਿਉਂਕਿ ਹਰਜੋਤ ਸਿੰਘ ਜੀ, ਲੋਕਾਂ ਨੂੰ ਕਾਹਲੀ ਇਹ ਵੀ ਹੁੰਦੀ ਆ ਨਾ, ਫਿਰ ਘਰ ਘਰ ਵੀ ਜਿਹੜਾ ਲੈਣਾ ਹੁੰਦਾ ਹੈ। ਸੋ ਉਹਦੇ ਲਈ ਟੈਕਸ ਵਗੈਰਾ ਵੀ ਜਿਹੜਾ ਉਹ ਭਰਿਆ ਹੋਣਾ ਜ਼ਰੂਰੀ ਹੈ। ਜੀ, ਬਹੁਤ ਵਾਰ ਛੇਤੀ ਭਰ ਦਿੰਦੇ, ਕਈਆਂ ਨੂੰ ਟੈਕਸ ਵਾਪਸ ਵੀ ਆਉਣਾ ਹੁੰਦਾ ਜਿਹੜੇ W2 ਤੇ ਕੰਮ ਕਰਦੇ ਆ। ਸੋ ਕਹਿੰਦੇ ਵੀ ਜੇ ਇਹ ਫਾਰਮ ਤੁਹਾਨੂੰ ਬੱਚਿਆਂ ਦਾ ਚਾਈਲਡ ਟੈਕਸ ਕ੍ਰੈਡਿਟ ਮਿਲਿਆ ਆ, ਫਾਰਮ ਨਹੀਂ ਭਰਿਆ, ਤੇ ਤੁਹਾਡਾ ਟੈਕਸ ਜੇ ਫਾਈਲ ਵੀ ਹੋ ਗਿਆ, ਤੇ ਤੁਹਾਨੂੰ ਟੈਕਸ ਰਿਟਰਨ ਮਿਲਣ ਦੇ ਵਿੱਚ ਮਹੀਨਿਆਂ ਬੱਧੀ ਲੱਗ ਸਕਦੇ, ਬਹੁਤ ਡਿਲੇ ਹੋ ਸਕਦਾ ਹੈ। ਤੇ ਦੂਸਰਾ ਇੱਕ ਹੋਰ ਇੰਪੋਰਟੈਂਟ ਹੈ, ਜਿਨ੍ਹਾਂ ਦੇ ਕੋਈ ਬੱਚਾ ਪਿਛਲੇ ਸਾਲ ਬੋਰਨ ਹੋਇਆ ਸਨ 2021 'ਚ, ਉਹਨਾਂ ਨੂੰ ਕੋਈ ਚਾਈਲਡ ਟੈਕਸ ਕ੍ਰੈਡਿਟ ਨਹੀਂ ਮਿਲਿਆ। ਇਨਕਮ ਬੇਸ ਦੇ ਉੱਤੇ ਆ, ਰੂਲਸ ਪੂਰੇ ਉਹ ਬਹੁਤ ਵਾਰ ਆਪਾਂ ਦੱਸਦੇ ਆਏ ਹੈਗੇ ਆ।
ਤੇ ਉਹ ਇਸ ਵਾਰੀ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਆ, ਉਹਦਾ ਕਲੇਮ ਕਰ ਸਕਦੇ ਆ। ਉਹ ਤੁਹਾਨੂੰ ਆਪਣੇ ਟੈਕਸ ਵਾਲੇ ਨੂੰ ਦੱਸਣਾ ਪੈਣਾ ਵੀ ਸਾਡੇ ਬੱਚਾ ਪਿਛਲੇ ਸਾਲ ਹੋਇਆ ਸੀ ਤੇ ਸਾਨੂੰ ਕੋਈ ਟੈਕਸ ਕ੍ਰੈਡਿਟ ਨਹੀਂ ਮਿਲਿਆ। ਸੋ ਕਾਫੀ ਸਾਰੇ ਇਸ਼ੂਜ਼ ਹੈਗੇ ਆ। ਆਪਾਂ ਆਪਣੀ ਕਮਿਊਨਿਟੀ ਨੂੰ ਵਾਰ-ਵਾਰ ਸਮੇਂ ਤੇ ਵੱਖ-ਵੱਖ ਉਹ ਦੱਸਦੇ ਰਹਿੰਦੇ ਹੈਗੇ ਆ ਵੀ ਕਿੱਥੇ ਆਪਣੇ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਫਾਇਦਾ ਹੋ ਸਕਦਾ ਹੈਗਾ।